व्यूअर्स वेलकम बैक ऑन प्रोग्राम। सो व्यूअर्स एनुअल सैक्शन में ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਬਜਟ ਵਿੱਚ ਬਿਹਾਰ, ਆਂਧਰਾ ਪ੍ਰਦੇਸ਼, ਯੂਪੀ ਅਤੇ ਗੁਜਰਾਤ ਤੋਂ ਇਲਾਵਾ ਕਿਸੇ ਹੋਰ ਦੇ ਪੱਲੇ ਕੁਝ ਵੀ ਨਹੀਂ ਪਾਇਆ ਗਿਆ। व्यूअर्स ਇਉਂ ਜਾਪਦਾ ਹੈ ਕਿ ਦੱਖਣੀ ਭਾਰਤ ਦੀਆਂ ਸਟੇਟਾਂ ਜਿਨ੍ਹਾਂ ਵਿੱਚ ਤਮਿਲਨਾਡੂ, ਆਂਧਰਾ, ਕਰਨਾਟਕਾ, ਕੇਰਲਾ ਤੇ तेलंगाना आज शामिल ਹਨ ਭਾਰਤੀ ਗੁਲਾਮੀ ਚੋਂ ਨਿਕਲਣ ਲਈ ਅੰਗੜਾਈਆਂ ਲੈ ਰਹੇ ਨੇ। ਸੋ ਕੇਰਲਾ ਨੇ ਤਾਂ ਆਪਣਾ ਇੱਕ ਵਿਦੇਸ਼ ਸਕੱਤਰ ਵੀ ਜਿਹੜਾ ਮਨੋਨੀਤ ਕੀਤਾ ਹੈ। ਸੋ ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਕਲੀਫ ਵਿੱਚ ਫਸੇ ਬੰਗਲਾਦੇਸ਼ੀਆਂ ਲਈ ਆਪਣੇ ਦਰਵਾਜ਼ੇ ਜਿਹੜੇ ਨੇ ਉਹ ਖੋਲ ਦਿੱਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ जी। डॉक्टर साहब की कहना चाहोगे? देखो, एक फीलिंग ਜਿਹੜੀ ਬੇਸ਼ੱਕ ਅਜੇ ਇਹਨੂੰ ਅਸੀਂ ਅੰਡਰ ਕਰੰਟ ਕਹਿ ਸਕਦੇ ਹਾਂ, ਉਹ ਈਵਨ ਜਦੋਂ ਕਰੰਟ ਬਜਟ ਪੇਸ਼ ਕੀਤਾ ਗਿਆ ਔਰ ਆਪਣੀ ਸਰਕਾਰ ਕਾਇਮ ਰੱਖਣ ਦੇ ਲਈ ਬਿਹਾਰ ਔਰ ਆਂਧਰਾ ਪ੍ਰਦੇਸ਼ ਨੂੰ ਵੱਡੇ ਇਕਨੋਮਿਕਲ ਪੈਕੇਜ ਦਿੱਤੇ ਗਏ, ਤੇ ਜਿਹੜੀ ਫੀਲਿੰਗ ਤੁਸੀਂ ਸਾਊਥ ਦੀਆਂ ਸਟੇਟਾਂ ਖਾਸ ਤੌਰ 'ਤੇ ਜਿਨ੍ਹਾਂ ਦੇ ਤੁਸੀਂ ਨਾਂ ਲਏ ਨੇ, ਤਮਿਲਨਾਡੂ ਹੋਏ, ਆਂਧਰਾ ਹੋਏ, ਤੇਲੰਗਾਨਾ ਹੋਏ, ਕੇਰਲਾ ਹੋਏ, ਕਰਨਾਟਕਾ ਹੋਏ, ਉਹਨਾਂ ਦੇ ਜਿਹੜੇ ਸੀਨੀਅਰ ਐਲੀਮੈਂਟ ਨੇ ਉਹਨਾਂ 'ਚ ਹੈ, ਕਿਉਂਕਿ ਉਹਨਾਂ ਨੇ ਪੋਪੂਲੇਸ਼ਨ ਕੰਟਰੋਲ ਕੀਤਾ ਹੋਇਆ ਪੂਰੀ ਤਰ੍ਹਾਂ। ਇਕਨੋਮਿਕਲੀ ਉਹ ਵੱਡਾ ਅਮਾਊਂਟ ਦਿੰਦੇ ਨੇ ਔਰ ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਸਾਡਾ ਪੈਸਾ ਹੈ ਇਹ ਲੱਗ ਕਿੱਥੇ ਰਿਹਾ, ਜਾ ਕੌਣ ਰਿਹਾ। ਹਿੰਦੂ ਬੈਲਟ ਵਾਲੀਆਂ ਸਟੇਟਾਂ ਤੁਸੀਂ ਯੂਪੀ ਨੂੰ ਦੇ ਦਿੱਤਾ, ਤੁਸੀਂ ਬਿਹਾਰ ਨੂੰ ਦੇ ਦਿੱਤਾ, ਜਿੱਥੇ ਗੁਰਬਤ ਰਹਿਣੀ ਹੈ। ਸੋ ਇਹ ਫੀਲਿੰਗ ਔਰ ਇਸ ਦੇ ਉੱਤੇ ਈਵਨ ਕਿਉਂਕਿ ਸਾਰੇ 'ਚੋਂ ਪੰਜਾਬ ਲਈ ਤਾਂ ਕੀ ਨਿਕਲਣਾ ਸੀ, ਬੰਗਾਲ, ਔਰ ਇਸ ਦੇ ਉੱਤੇ ਇੱਕ ਬੰਗਾਲੀ ਬੀਬੀ ਨੇ ਟਵੀਟ ਕੀਤਾ ਸੀ ਕਿ ਵੀ ਹੁਣ ਵਕਤ ਆ ਗਿਆ ਹੈ ਵੀ ਅਸੀਂ ਬੰਗਾਲੀ ਵੀ ਸੋਚੀਏ ਕਿ ਵੀ ਅਸੀਂ ਆਪਣੀ ਆਜ਼ਾਦ ਹਸਤੀ ਕਾਇਮ ਕਰੀਏ। ਔਰ ਆਲਰੇਡੀ ਇਕਨੋਮਿਕਲ ਜ਼ੋਨ ਬਣਾਉਣ ਦੀ ਗੱਲ ਆਂਧਰਾ ਜਾਂ ਇਹ 4 ਸਟੇਟਾਂ 5 ਸਟੇਟਾਂ ਤੇਲੰਗਾਨਾ ਉਹਦਾ ਹਿੱਸਾ ਹੈ, ਇਹਨਾਂ 'ਚ ਚੱਲੀ ਹੋਈ ਹੈ। ਸਟਾਲਿਨ ਤਮਿਲਨਾਡੂ ਦਾ ਇਹਨੂੰ ਕਿੱਥੋਂ ਕਿੰਨਾ ਕੁ ਅੱਗੇ ਤੋਰੇਗਾ, ਕਦੋਂ ਤੋਰੇਗਾ। ਇਸ ਤੋਂ ਪਹਿਲਾਂ ਜਦੋਂ ਲਿਟੇ ਦੀ ਸਟਰਗਲ ਆਜ਼ਾਦ ਲੰਕਾ ਦੇ ਵਿੱਚ ਇਹਨਾਂ ਨੇ ਖੜੀ ਕੀਤੀ ਸੀ ਰਾਵ ਵਾਲਿਆਂ ਨੇ, ਉਦੋਂ ਵੀ ਤਮਿਲਨਾਡੂ ਦੇ ਵਿੱਚ, ਕਿਉਂਕਿ ਉਹ ਕਿਸੇ ਵੀ ਲਿਹਾਜ਼ ਨਾਲ ਇਹ ਹਿੰਦੂ ਬੈਲਟ ਦੇ ਨਾਲ ਜਾਂ ਕਊ ਬੈਲਟ ਦੇ ਨਾਲ ਕੁਝ ਵੀ ਸਾਂਝਾ ਨਹੀਂ ਹੈ। ਹੁਣ ਜਿਹੜੀਆਂ ਘਟਨਾਵਾਂ ਪਿਛਲੇ ਹਫ਼ਤੇ ਦੇ ਵਿੱਚ ਖਬਰਾਂ ਦੇ ਹਵਾਲੇ ਨਾਲ ਆਈਆਂ, ਔਰ ਜੇ ਉਹਨੂੰ ਮੈਂ ਇਹ ਕਹਾਂ ਕਿ ਭਾਈ ਉਹਨਾਂ 'ਚ ਕਿਤੇ ਨਾ ਕਿਤੇ ਅੰਗੜਾਈ ਉਹ ਲੈ ਰਹੇ ਨੇ ਕਿ ਵੀ ਜੇ ਅਸੀਂ ਯੂਰਪੀਅਨ ਯੂਨੀਅਨ ਵਾਂਗ ਅੱਡ ਮੁਲਕ ਹੋਈਏ, ਸਾਡੀ ਆਪਣੀ ਹੋਂਦ ਔਰ ਪੈਸਾ ਸਾਥੋਂ ਲੈਂਦੇ ਨੇ, ਫੈਸਲਾ ਉਹਨਾਂ ਨੇ ਕਰਨਾ ਹੈ। ਬਾਂਦਰ ਜਿਹੜਾ ਹੈ ਉਹ ਜਿਵੇਂ ਬਿੱਲੀ ਫੈਸਲਾ ਕਰ ਰਹੀ ਹੈ ਵੀ ਬਾਂਦਰਾਂ 'ਚੋਂ ਕਿਹਨੂੰ ਕੀ ਦੇਣਾ ਤੇ ਖਾ ਆਪ ਹੀ ਰਹੀ ਹੈ ਉਹ ਬਾਂਦਰਾਂ ਦੇ ਹਵਾਲੇ ਨਾਲ ਕਰਕੇ। ਔਰ ਜਿਵੇਂ ਅਸੀਂ ਗੁਜਰਾਤੀਆਂ ਦੀ ਗੱਲ ਕੀਤੀ ਕਿ ਕਿਵੇਂ ਉਹ 2-2 ਹੱਥਾਂ ਨਾਲ ਲੁੱਟ ਰਹੇ ਨੇ ਪਾਲਿਸੀ ਮੇਕਿੰਗ 'ਚ ਉਹ ਨੇ। ਔਰ ਇਹ ਈਵਨ ਜਿਹੜੀ ਇਹ ਸੈਪਰੇਟਿਜ਼ਮ ਦੀ ਜਿਹਨੂੰ ਇਹ ਲਫ਼ਜ਼ ਇਹਨਾਂ ਦਾ ਹੀ ਹੈ, ਈਵਨ ਮਰਾਠਿਆਂ ਦੇ ਵਿੱਚ ਵੀ ਉਹ ਕਰੰਚ ਕਰ ਰਹੇ ਨੇ ਕਿ ਵੀ ਇਹਨਾਂ ਨੇ ਸ਼ਿਵ ਸੈਨਾ ਤੋੜੀ। ਹੁਣ ਅੱਜ ਹੀ ਇੱਕ ਟੌਪਿਕ ਡਿਸਕਸ ਹੋ ਰਿਹਾ ਸੀ ਕਿ ਕਿਵੇਂ ਇੱਕ ਉਹਨਾਂ ਦੇ ਹੋਮ ਮਿਨਿਸਟਰ ਨੂੰ ਫਰਨੈਂਡਿਸ ਜਿਹੜਾ ਹੁਣ ਡਿਪਟੀ ਹੋਮ ਮਿਨਿਸਟਰ ਹੈ ਉਹ ਪ੍ਰੈਸ਼ਰਾਈਜ਼ ਕਰ ਰਿਹਾ ਸੀ ਕਿ ਵੀ ਠਾਕਰੇ ਦੇ ਖਿਲਾਫ, ਉਹਦੇ ਬੱਚਿਆਂ ਦੇ ਖਿਲਾਫ ਕੀ ਇਲਜ਼ਾਮ ਨਹੀਂ ਲਾਇਆ ਤਾਂ ਈਡੀ ਦੇ ਰੇਡ ਹੋਏ। ਸੋ ਜਦੋਂ ਇਸ ਕਿਸਮ ਦਾ ਵਰਤਾਰਾ ਚੱਲ ਰਿਹਾ ਹੁੰਦਾ ਹੈ ਤੇ ਫਿਰ ਕਿਤੇ ਨਾ ਕਿਤੇ ਜਿਹੜਾ ਹੈ ਇਹ ਤੁਹਾਨੂੰ ਅੰਡਰ ਕਰੰਟ ਨਜ਼ਰ ਆ ਰਿਹਾ। 2 ਖਬਰਾਂ ਜਿਹੜੀਆਂ ਇਸ ਅੰਡਰ ਕਰੰਟ ਨੂੰ, ਇੱਕ ਤਾਂ ਮੈਂ ਬਜਟ ਦੇ ਹਵਾਲੇ ਨਾਲ ਕਿਹਾ ਕਿ ਵੀ ਉਹ ਇਚਿੰਗ ਹੋਈ, ਈਵਨ ਖੜਗੇ ਨੇ, ਔਰ ਦੂਜੇ ਨੇ ਵੀ ਕਿਹਾ ਖਲੋ ਕੇ ਕਿ ਵੀ ਇਹ ਤਾਂ ਤੁਸੀਂ ਲੁਟਾਇਆ ਹੀ ਹੈ ਕਿ ਆਪਣੀ ਕੁਰਸੀ ਕਾਇਮ ਰੱਖਣ ਲਈ ਤੁਸੀਂ ਬਿਹਾਰ, ਆਂਧਰਾ ਪ੍ਰਦੇਸ਼ ਨੂੰ ਰਿਆਇਤਾਂ ਦਿੱਤੀਆਂ ਨੇ, ਬਾਕੀਆਂ ਲਈ ਇਹਦੇ 'ਚ ਕੁਛ ਨਹੀਂ ਹੈ। ਹੁਣ ਪਿਛਲੇ ਦਿਨਾਂ 'ਚ ਕੇਰਲਾ ਸਰਕਾਰ ਨੇ ਇੱਕ ਨਿਯੁਕਤੀ ਕੀਤੀ। ਉਹਨਾਂ ਨੇ ਕਿਹਾ ਕਿ ਜੀ ਜਿਹੜੇ ਫੋਰੇਨਰਸ ਨੇ ਸਾਡੇ, ਅਸੀਂ ਉਹਨਾਂ ਦੇ ਨਾਲ ਕੋਆਰਡੀਨੇਟ ਕਰਨ ਦੇ ਲਈ ਜਿਹੜਾ ਇਹ ਇੱਕ ਅਹੁਦਾ ਕ੍ਰੀਏਟ ਕਰ ਰਹੇ ਔਰ ਇਸ ਦੇ ਉੱਤੇ ਜਿਹੜਾ ਬੜੀਆਂ ਚੀਕਾਂ ਮਾਰੀਆਂ ਸੈਂਟਰ ਗਵਰਨਮੈਂਟ ਨੇ। ਔਰ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਉਹਦਾ 7th ਸਕੈਜੂਲ ਦੀ ਲਿਸਟ 1 ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਫੋਰਨ ਅਫੇਅਰਸ ਤੇ ਬਾਕੀ ਸਾਰੀਆਂ ਜਿਹੜੀਆਂ ਮੈਟਰਸ ਨੇ ਇਹ ਯੂਨੀਅਨ ਗਵਰਨਮੈਂਟ ਦੇ ਕੋਲ ਨੇ ਔਰ ਕੋਈ ਵੀ ਸਟੇਟ ਇਸ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਕਿਉਂਕਿ 15 ਜੁਲਾਈ ਨੂੰ ਕੇਰਲਾ ਗਵਰਨਮੈਂਟ ਨੇ ਮਿਸਟਰ ਵਸੂਕੀ ਨੂੰ ਸੈਕਟਰੀ ਇੰਚਾਰਜ ਆਫ ਮੈਟਰਸ ਕੰਸਰਨਿੰਗ ਐਕਸਟਰਨਲ ਕੋਆਪਰੇਸ਼ਨ ਇਹ ਅਹੁਦੇ ਦੇ ਉੱਤੇ ਮਨੋਨੀਤ ਕੀਤਾ।
ਹੁਣ ਕੇਰਲਾ ਭਾਰਤ ਦੀਆਂ ਉਹਨਾਂ 2-3 ਸਟੇਟਾਂ 'ਚੋਂ ਹੈ, ਕੇਰਲਾ, ਗੁਜਰਾਤ, ਪੰਜਾਬ, ਜਿੱਥੋਂ ਮੈਕਸਿਮਮ ਲੋਕ ਬਾਹਰ ਗਏ ਹੋਏ ਨੇ। ਹੁਣ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ, ਔਰ ਕੇਰਲਾ ਸਰਕਾਰ ਚਾਹੁੰਦੀ ਹੈ ਕਿ ਉਹਨਾਂ ਦੀ ਪ੍ਰੋਪਰ ਇਨਵੈਸਟਮੈਂਟ ਕੇਰਲਾ 'ਚ ਕਰਾਈ ਜਾਏ। ਵਾਇਆ ਦਿੱਲੀ ਜਿਹੜਾ ਹੈ, ਇਹ ਤਾਂ ਵੱਡੀ ਰੁਕਾਵਟ ਬਣ ਕੇ ਖਲੋ ਜਾਂਦੇ ਨੇ ਕਰਪਸ਼ਨ ਦੇ ਲੈਵਲ ਤੇ। ਪਹਿਲਾਂ ਕਿੱਥੋਂ ਤੁਸੀਂ ਰਜਾਓਗੇ ਤੇ ਕਿੱਥੋਂ ਤੱਕ ਪਹੁੰਚੋਗੇ। ਸੋ ਉਹਨਾਂ ਨੇ ਜਿਹੜੇ ਉਹਨਾਂ ਦੀ ਐਕਸਪੈਟਰੀਏਟ ਕਮਿਊਨਿਟੀ ਹੈ ਉਹਦੇ ਨਾਲ ਸਿੱਧਾ ਰਾਬਤਾ ਕਰਨ ਦੇ ਲਈ ਇਹ ਸੈਕਟਰੀ ਇੰਚਾਰਜ ਮੈਟਰਸ ਕੰਸਰਨਿੰਗ ਐਕਸਟਰਨਲ ਕੋਆਪਰੇਸ਼ਨ ਇਹ ਬਣਾਇਆ। ਇਸ ਦੇ ਉੱਤੇ ਜਿਹੜਾ ਫੋਰਨ ਇੰਡੀਅਨ ਗਵਰਨਮੈਂਟ ਨੇ ਰਿਐਕਟ ਕੀਤਾ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਫੋਰਨ ਔਰ ਸਿਕਿਉਰਿਟੀ ਅਫੇਅਰਸ ਨੇ ਇਹਦੇ 'ਚ ਸਿਰਫ ਸਟੇਕ ਹੋਲਡਰ ਜਿਹੜੀ ਹੈ ਉਹ ਸੈਂਟਰ ਗਵਰਨਮੈਂਟ ਹੈ, ਤੁਹਾਨੂੰ ਕੋਈ ਹੱਕ ਨਹੀਂ ਹੈ ਇਸ ਕਿਸਮ ਦਾ ਕਰਨ ਦਾ, ਕਿਉਂਕਿ ਇਹਦੇ ਨਾਲ ਤੁਸੀਂ ਜਿਹੜਾ ਹੈ ਉਹ ਕਨਸਟੀਟਿਊਸ਼ਨ ਨੂੰ ਵਾਇਲੇਟ ਕਰ ਰਹੇ ਹੋ, ਕਿਉਂਕਿ ਇਹ ਸਟੇਟ ਸਬਜੈਕਟ ਨਹੀਂ ਹੈ, ਇਹ ਸੈਂਟਰ ਸਬਜੈਕਟ ਹੈ। ਚਲੋ ਇਹਨਾਂ ਨੇ ਕੀ ਕਿਹਾ, ਉਹਨਾਂ ਨੇ ਅੱਗੋਂ ਕੀ ਕਹਿਣਾ, ਇਹ ਵੱਖਰੀ ਕਹਾਣੀ ਹੈ। ਪਰ ਇਹਦੇ ਤੋਂ ਇਹ ਜ਼ਾਹਰ ਹੋਇਆ ਕਿ ਵੀ ਇੱਕ ਕੇਰਲਾ ਸਟੇਟ ਇਹ ਮਹਿਸੂਸ ਕਰਦੀ ਹੈ ਕਿ ਵੀ ਸਾਡੀ ਇੰਡੀਪੈਂਡੈਂਟ ਹੋਂਦ ਰਹਿਣੀ ਚਾਹੀਦੀ ਹੈ, ਤਾਂ ਕਿ ਜੇ ਅਸੀਂ ਫੋਰਨ ਇਨਵੈਸਟਮੈਂਟ ਲੈਣੀ ਹੈ ਤੇ ਵਾਇਆ ਸੈਂਟਰ ਨਾ ਜਾਏ। ਇਹੀ ਜਦੋਂ ਆਟੋਨੋਮੀ ਜਾਂ ਖੁਦ ਮੁਖਤਾਰੀ ਜਾਂ ਆਜ਼ਾਦੀ ਦੀ ਗੱਲ ਤੁਰਦੀ ਹੈ, ਇਹ ਇੱਥੋਂ ਹੀ ਤੁਰਦੀ ਹੈ। ਫਿਰ ਦੂਸਰੀ ਫੀਲਿੰਗ ਵੈਸਟ ਬੰਗਾਲ ਦੇ ਹਵਾਲੇ ਨਾਲ ਪਿਛਲੇ ਦਿਨਾਂ 'ਚ ਅਸੀਂ ਜ਼ਿਕਰ ਕੀਤਾ ਸੀ ਕਿ ਬੰਗਲਾਦੇਸ਼ ਕਾਫੀ ਵਾਇਲੈਂਸ ਹੋਈ। ਉਹਨਾਂ ਨੇ ਰਿਜ਼ਰਵੇਸ਼ਨ ਜਿਹੜੀ ਖਾਸ ਤੌਰ ਤੇ 71 ਦੇ ਵਿੱਚ ਮੁਕਤੀ ਵਾਹਿਨੀ ਦਾ ਹਿੱਸਾ ਸੀ, ਉਹਨਾਂ ਦੀ 30-35% ਰਿਜ਼ਰਵੇਸ਼ਨ ਸੀ। ਸਟੂਡੈਂਟਸ ਔਰ ਇੰਪਲੋਈ ਮਹਿਸੂਸ ਕਰਦੇ ਸੀ ਖਤਮ ਹੋਣੀ ਚਾਹੀਦੀ, ਉਹਨੂੰ ਲੈ ਕੇ ਸੈਂਕੜਿਆਂ ਲੋਕ ਮਾਰੇ ਗਏ। ਬਹੁਤ ਸਾਰੇ ਜਿਹੜੇ ਨੇ ਸੁਪਰੀਮ ਕੋਰਟ ਨੇ ਹਾਲਾਂ ਫੈਸਲਾ ਦੇ ਕੇ ਰਿਜ਼ਰਵੇਸ਼ਨ ਖਤਮ ਕਰਤੀ। ਹੁਣ ਰਿਲੇਟਿਵਲੀ ਪੀਸ ਹੋਏਗੀ। ਲੇਕਿਨ ਉਸ ਪੀਰੀਅਡ 'ਚ ਜਦੋਂ ਹਜ਼ਾਰਾਂ ਸਟੂਡੈਂਟ ਔਰ ਦੂਸਰੇ ਲੋਕ ਜਿਨ੍ਹਾਂ ਦੇ ਉੱਤੇ ਪੁਲਿਸ ਜ਼ਬਰ ਕਰ ਰਹੀ ਸੀ, ਉਹ ਭੱਜ ਕੇ ਵੈਸਟ ਬੰਗਾਲ ਬਾਰਡਰ ਲੱਗਦਾ ਬੰਗਾਲ ਨੂੰ, ਜਿਵੇਂ ਡਿਵੀਜ਼ਨ ਤਾਂ 47 ਦੀ ਪੰਜਾਬ ਔਰ ਬੰਗਾਲ ਦੀ ਡਿਵੀਜ਼ਨ ਹੀ ਹੈ। ਹੁਣ ਮਮਤਾ ਬੈਨਰਜੀ ਨੇ ਇਸ ਦੇ ਉੱਤੇ ਬੜਾ ਪੋਜ਼ਿਟਿਵ ਸਟੈਂਡ ਲਿਆ। ਉਹਨੇ ਕਿਹਾ ਕਿ ਵਿਲ ਆਫਰ ਸ਼ੈਲਟਰ ਟੂ ਐਨੀਵਨ ਇਨ ਡਿਸਟ੍ਰੈਸ ਹੂ ਕਮਸ ਨੌਕਿੰਗ ਔਨ ਆਵਰ ਡੋਰ, ਕਿ ਜਿਹੜਾ ਸਾਡਾ ਆ ਕੇ ਦਰਵਾਜ਼ੇ ਤੇ ਦਸਤਕ ਦਿੰਦਾ ਅਸੀਂ ਉਸ ਨੂੰ ਸ਼ਰਨ ਦਿਆਂਗੇ। ਹੁਣ ਇਸ ਦੇ ਉੱਤੇ ਜਿਹੜਾ ਸੈਂਟਰ ਗਵਰਨਮੈਂਟ ਨੇ ਬੜੀਆਂ ਚੀਕਾਂ ਮਾਰੀਆਂ। ਉਹਨਾਂ ਨੇ ਕਿਹਾ ਜੀ ਆ ਰਿਫਿਊਜੀ ਜਾਂ ਜਿਹਨੂੰ ਸ਼ਰਨ ਦੇ ਤਾਂ ਫੈਡਰਲ ਸਬਜੈਕਟ ਹੈ, ਇਹ ਤੁਹਾਨੂੰ ਕਿਹਨੇ ਹੱਕ ਦਿੱਤਾ ਹੈ ਮਮਤਾ ਬੈਨਰਜੀ ਨੂੰ। ਫਿਰ ਬੰਗਲਾਦੇਸ਼ ਤੋਂ ਵੀ ਪ੍ਰੋਟੈਸਟ ਕਰਵਾਤਾ ਕਿ ਡਿਪਲੋਮੈਟਿਕ ਪ੍ਰੋਟੈਸਟ ਨੋਟ ਭੇਜਿਆ ਮਮਤਾ ਬੈਨਰਜੀ ਨੂੰ ਕਿ ਜੀ ਤੁਸੀਂ ਇਹ ਸ਼ੈਲਟਰ ਪ੍ਰੋਵਾਈਡ ਕਰਨਾ ਕਹਿ ਕੇ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਹੇ ਹੋ। ਪਰ ਮਮਤਾ ਬੈਨਰਜੀ ਇਸ ਮਾਮਲੇ 'ਚ ਹੁਣ ਤੀਸਤਾ ਰਿਵਰ ਦੀ ਨਾਲ ਸੰਬੰਧਿਤ ਗੱਲ ਸੀ, ਮਮਤਾ ਬੈਨਰਜੀ ਨੇ ਇਹਨੂੰ ਰੋਕ ਦਿੱਤਾ ਮੋਦੀ ਨੂੰ। ਉਹਨੇ ਕਿਹਾ ਕੋਈ ਸਮਝੌਤਾ ਬੰਗਾਲ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ, ਇਹ ਸਾਡੇ ਅਸੀਂ ਦੇਖਣਾ ਵੀ ਕਦੋਂ ਪਾਣੀ ਦਾ ਜਾਂ ਕੀ ਮਾਮਲਾ। ਹੁਣ ਇਸ ਮਾਮਲੇ 'ਚ ਮਮਤਾ ਬੈਨਰਜੀ ਦਾ ਇਹ ਸਟੈਂਡ ਲੈਣਾ ਕਿ ਵੀ ਸਾਡੇ ਦਰਵਾਜ਼ੇ ਖੁੱਲੇ ਨੇ ਆ ਜਾਓ, ਇਹ ਤਾਂ ਸਿੱਧਾ ਸਿੱਧਾ ਉਹਨਾਂ ਨੂੰ ਇਹ ਦੱਸਣਾ ਹੈ ਕਿ ਵੀ ਹੁਣ ਉਹ ਵਕਤ ਆ ਗਿਆ ਵੀ ਅਸੀਂ ਆਪਣੇ ਫੈਸਲੇ ਆਪ ਲਵਾਂਗੇ, ਕੇਰਲਾ ਸਰਕਾਰ ਦਾ, ਬੰਗਾਲ ਸਰਕਾਰ ਦਾ, ਕਿਉਂਕਿ ਫੈਡਰਲ ਸਿਸਟਮ ਦਾ ਇਹਨਾਂ ਨੇ ਇੰਨਾ ਬੇੜਾ ਗਰਕ ਕਰ ਦਿੱਤਾ ਹੈ। ਹੁਣ ਇਹ ਖਬਰ ਹੈ ਸੁਪਰੀਮ ਕੋਰਟ ਨੇ ਐਗਜ਼ਾਮਿਨ ਕਰਨਾ ਹੈ ਕਿ ਕੀ ਗਵਰਨਰ ਜਿਹੜੇ ਨੇ ਉਹ ਫੈਡਰਲ ਸਿਸਟਮ ਨੂੰ ਸਬਵਰਟ ਕਰ ਰਹੇ ਨੇ, ਕਿਉਂਕਿ ਵੈਸਟ ਬੰਗਾਲ ਦੇ ਗਵਰਨਰ ਨੇ ਨਕਸ਼ ਦਮ ਕੀਤਾ ਹੋਇਆ ਮਮਤਾ ਬੈਨਰਜੀ ਦਾ, ਉਹਨੂੰ ਕੰਮ ਹੀ ਨਹੀਂ ਕਰਨ ਦਿੰਦਾ। ਈਵਨ ਪੰਜਾਬ ਦੇ ਹਵਾਲੇ ਨਾਲ ਭਾਵੇਂ ਦੋ ਬੂਹਾਂ ਸੱਪ ਹੀ ਹੈ ਭੰਡ, ਪਰ ਉਹਨਾਂ ਨੇ ਇਹਨੇ ਹਾਲਾਂ ਅਮਿਤ ਸ਼ਾਹ ਨਾਲ ਸਿੱਧੀ ਟਿਸਟੀ ਰਲਾਈ ਹੋਈ ਹੈ। ਲੇਕਿਨ ਗਵਰਨਰ ਬਨਵਾਰੀ ਲਾਲ ਪ੍ਰੋਹਤ ਬਾਰਡਰ ਏਰੀਆ ਦਾ ਦੌਰਾ ਕਰ ਰਿਹਾ ਹੈ ਔਰ ਤਨਜ਼ ਵੀ ਕਰ ਰਿਹਾ ਹੈ ਕਿ ਜੀ ਇਹ ਜਨਾਬੇ ਆਲਾ ਮਾਨ ਸਾਹਿਬ ਕੋਲ ਤਾਂ ਵਕਤ ਹੀ ਨਹੀਂ ਕਿ ਆਪਣੇ ਚੀਫ ਸੈਕਟਰੀ ਜਾਂ ਆਪਣੇ DGP ਨਾਲ ਵੀ ਗੱਲ ਕਰਨ, ਮੇਰੇ ਨਾਲ ਮਿਲਣ ਉਹਨਾਂ ਨੇ ਕਿੱਥੇ ਹੋਣਾ। ਸੋ ਇਸ ਵੇਲੇ ਹਾਲਾਤ ਇਹ ਨੇ ਕਿ ਭਾਈ ਗਵਰਨਰ ਸਿੱਧੇ ਤੌਰ ਦੇ ਉੱਤੇ ਇੰਟਰਫੀਅਰ ਕਰ ਰਹੇ ਨੇ। ਹੁਣ ਜਦੋਂ ਇਸ ਕਿਸਮ ਦਾ ਸਿਸਟਮ ਹੁੰਦਾ ਉਹਦੇ 'ਚੋਂ ਇਹ ਨਿਕਲਦੀ ਹੈ ਗੱਲ ਕਿ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ। ਸੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਇਸ ਦਾ ਸਭ ਤੋਂ ਵੱਡਾ ਖਮਿਆਜ਼ਾ ਸਿੱਖ ਭੁਗਤ ਰਹੇ ਨੇ, ਕਿਉਂਕਿ ਅਸੀਂ ਖਾਲਿਸਤਾਨ ਦਾ ਝੰਡਾ ਚੁੱਕਿਆ ਜਾਂ ਕਸ਼ਮੀਰੀ ਭੁਗਤ ਰਹੇ ਨੇ ਜਾਂ ਮਨੀਪੁਰੀ ਵਾਲੇ ਭੁਗਤ ਰਹੇ ਨੇ, ਪਰ ਇਵੈਂਚੁਅਲੀ ਰੈਸਟ ਆਫ ਦਾ ਕੰਟਰੀ ਬਾਕੀ ਲੋਕ ਵੀ ਇਸ ਪਾਸੇ ਵੱਲ ਸੋਚਣ ਲੱਗ ਗਏ ਨੇ ਕਿ ਬਈ ਇਹ ਦਿੱਲੀ ਦਾ ਜਿਹੜਾ ਗੈਰ ਕਾਨੂੰਨੀ ਕੰਟਰੋਲ ਹੈ ਇਸ ਨੂੰ ਅਸੀਂ ਖਤਮ ਕਰਨਾ ਔਰ ਅਲਟੀਮੇਟਲੀ ਉਸ ਖਿੱਤੇ ਦਾ ਇਹੀ ਸੋਲੂਸ਼ਨ ਹੋਏਗਾ ਕਿ ਇਹ ਸਾਰੇ ਜਿਹੜੇ ਮੁਲਕ ਬਣਨਗੇ ਉਹਦੇ ਚੋਂ 15 ਬਣਨ, 20 ਬਣਨ, 25 ਬਣਨ, ਉਹ ਸੋਵਰਨ ਯੂਨਿਟਸ ਹੋਣਗੀਆਂ ਆਪਣੇ ਆਪ 'ਚ। ਉਹ ਇੱਕ ਦੂਜੇ ਨਾਲ ਸੰਧੀਆਂ ਕਰਕੇ ਫ੍ਰੀ ਟ੍ਰੇਡ, ਫ੍ਰੀ ਟਰੈਵਲ, ਫ੍ਰੀ ਪੈਸੇਜ ਜਿਹੜਾ ਉਹ ਹੋਏਗਾ। ਇਹੀ ਅਲਟੀਮੇਟਲੀ
ਉਸ ਸਬ ਕੰਟੀਨੈਂਟ ਦੇ ਵਿੱਚ ਹੱਲ ਹੋਏਗਾ ਆਪਸੀ ਟਕਰਾਅ ਨੂੰ ਖਤਮ ਕਰਨ ਦਾ। ਇਹ ਜਦੋਂ ਤੱਕ ਦਿੱਲੀ ਨੂੰ ਡੀਸਟੈਬਿਲਾਈਜ਼ ਕਰਕੇ ਡਿਮੋਲਿਸ਼ ਨਹੀਂ ਕੀਤਾ ਜਾਂਦਾ, ਲੌਕ ਸਟਾਕ ਐਂਡ ਬੈਰਲ, ਇਹ ਜਿਹੜੀਆਂ ਅੱਡ-ਅੱਡ ਕੌਮਾਂ ਦੇ ਔਰ ਅੱਡ-ਅੱਡ ਖਿੱਤਿਆਂ ਦੀਆਂ ਆਜ਼ਾਦੀਆਂ ਨੇ, ਇਹ ਇਵੇਂ ਹੀ ਯੂਸਪ ਹੁੰਦੀਆਂ ਰਹਿਣਗੀਆਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਆਪਣੇ ਰਿਵਿਊਅਰਸ ਦੇ ਮੈਸੇਜ ਨਹੀਂ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪਹਿਲੇ ਸਾਡੇ ਵਿਊਅਰ ਨੇ ਜਸਕੀਰਤ ਸਿੰਘ ਜੀ, ਇਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਚੜ੍ਹਦੀ ਕਲਾ ਵੀ ਕਹਿੰਦੇ ਨੇ ਸਾਨੂੰ ਦੋਨਾਂ ਨੂੰ, ਔਰ ਖਾਲਸਾ ਜ਼ਿੰਦਾਬਾਦ ਵੀ ਕਹਿ ਰਹੇ ਨੇ। ਰਾਜਵਿੰਦਰ ਸਿੰਘ ਜੀ ਔਰ ਸੋਨਮਾਲ ਜੀ ਔਰ ਕੁਲਵੰਤ ਸਿੰਘ ਜੀ, ਧਰਮ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਲੀਨ ਜੀ, ਸਾਨੂੰ ਸਭ ਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਪੰਜਾਬ ਸਿੰਘ ਜੀ ਡਾਕਟਰ ਸਾਹਿਬ ਦੀ ਤਾਰੀਫ ਕਰ ਰਹੇ ਨੇ, ਕਹਿੰਦੇ ਡਾਕਟਰ ਅਮਰਜੀਤ ਸਿੰਘ ਸਾਡੇ ਟੀਚਰ, ਅਸੀਂ ਇਹਨਾਂ ਦੇ ਸਟੂਡੈਂਟ ਹਾਂ ਔਰ ਸੱਚੋ ਸੱਚ ਸਾਡੀ ਕਲਾਸ ਹੈ। ਸੋ ਨਾਈਸ, ਸੋ ਬਿਊਟੀਫੁਲ, ਆਈ ਲਾਈਕ ਇਟ। ਪੰਜਾਬ ਸਿੰਘ ਜੀ ਇਵੇਂ ਨਹੀਂ ਹੈ, ਅਸੀਂ ਸਾਰੇ ਹਮ ਜਮਾਤੀ ਹਾਂ, ਮੈਂ ਟੀਚਰ ਨਹੀਂ ਹਾਂ, ਮੈਂ ਵੀ ਤੁਹਾਡੇ ਵਾਂਗ ਵਿਦਿਆਰਥੀ ਹਾਂ। ਜਿਵੇਂ ਉਹ ਵਿਦਿਆਰਥੀਆਂ ਚੋਂ ਇੱਕ ਨੂੰ ਮੋਨੀਟਰ ਬਣਾ ਦਿੰਦਾ, ਜਿਹੜਾ ਤੁਸੀਂ ਇੰਨਾ ਕਹਿ ਸਕਦੇ ਹੋ। ਹਾਂਜੀ, ਬਹੁਤ ਸ਼ੁਕਰੀਆ। ਸੋ ਮਿਸ਼ਰਾ ਸਿੰਘ ਜੀ ਵੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, ਔਰ ਇਸੇ ਤਰ੍ਹਾਂ ਪੰਦੇਰ ਜਗਦੀਸ਼, ਹਾਂਜੀ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜਤਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਬਲਜੀਤ ਸਿੰਘ ਚਾਲ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਿਰਪਾ ਕਰੋ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਦਿਮਾਗ ਖੋਲ ਜਾਣਕਾਰੀ, ਤੁਹਾਨੂੰ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ। ਬਹੁਤ ਸ਼ੁਕਰੀਆ। ਬਲਵਿੰਦਰ ਸਿੰਘ ਜੀ ਵੀ ਫਤਿਹ ਸਤਿ ਸ਼੍ਰੀ ਅਕਾਲ ਸਾਨੂੰ ਦੋਨਾਂ ਨੂੰ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਕਹਿੰਦੇ ਨੇ ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਖਾਲਸਾ ਜ਼ਿੰਦਾਬਾਦ। ਕਮਲਜੀਤ ਸਿੰਘ ਜੀ ਦਾ ਮੈਸੇਜ ਹੈ, ਕਹਿ ਰਹੇ ਨੇ ਕਿ ਬੀਜੇਪੀ ਵਾਜ਼ ਟੇਕਿੰਗ ਦਾ ਪੰਜਾਬ ਦਲਿਤ ਐਜ਼ ਅਪ ਬਿਹਾਰ ਵੈਨ ਚੰਨੀ ਟੁਕ ਸਟੈਂਡ ਅਗੇਂਸਟ PM they understood that Punjab Dalits have been changed with Guru's grace and fearless. That's why Channi lost his CM election. ਹਾਂ, ਇਹ ਜ਼ਿਕਰ ਕਰ ਰਹੇ ਨੇ ਉਦੋਂ ਵੀ ਇੱਕ ਇਸ਼ੂ ਨੂੰ, ਜਿਹੜਾ ਸ਼ਾਇਦ ਇਹਨੇ ਜਿਹੜਾ ਉੱਥੋਂ ਸੰਗਰੂਰ ਤੋਂ MP ਦੇ ਲਈ ਖਲੋਤਾ ਜਾ ਕੇ ਉਸ ਨੇ ਕੁਝ ਕਿਹਾ ਸੀ ਬਈਆਂ ਬਾਰੇ ਜਾਂ ਦੂਜਿਆਂ ਬਾਰੇ। ਜੋ ਜਨਰਲ ਸੀ ਵੀ ਪੰਜਾਬ 'ਚ ਨੌਕਰੀ ਉਹਨਾਂ ਨੂੰ ਹੀ ਹੋਏਗੀ, ਤੇ ਉਸ ਨੂੰ ਬੜਾ ਇਸ਼ੂ ਬਣਾ ਲਿਆ ਸੀ ਕਾਂਗਰਸ ਦੇ ਵੀ ਲੀਡਰਾਂ ਨੇ, ਦੂਜਿਆਂ ਨੇ, ਤੇ ਉਦੋਂ ਵੀ ਚੰਨੀ ਨੇ ਠੀਕ ਸਟੈਂਡ ਲਿਆ ਸੀ ਇਸ। ਬਲਵੰਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ। ਹਰਜੋਤ ਮਾਲ ਜੀ ਵੀ ਫਤਿਹ ਐਂਡ ਫਿਰ ਇਸ ਹਰਮਨ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ। ਬਲਵਿੰਦਰ ਸਿੰਘ ਜੀ ਫਤਿਹ। ਬਲਜਿੰਦਰ ਸਿੰਘ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਹਾਂਜੀ, ਉਹਨਾਂ ਨੇ ਵੀ ਇਹੀ ਮੈਸੇਜ ਇਹਨਾਂ ਦਾ, ਜਲਦੀ ਬਣੇਗਾ ਦੇਸ਼। ਹਾਂਜੀ, ਬਲਜੀਤ ਕੌਰ ਜੀ ਵੀ ਸਾਨੂੰ ਦੋਨਾਂ ਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੀਆਂ ਸਰਵਰ ਜੀ, ਹਾਂਜੀ, ਮੀਆਂ ਸਰਵਰ ਜੀ ਸਾਨੂੰ ਕਹਿ ਰਹੇ ਨੇ ਕਿ ਡਾਕਟਰ ਸਾਹਿਬ ਪਾਕਿਸਤਾਨ ਹੈਜ਼ ਸੇਂਟਸ and walis like Baba Guru Nanak Sahib ji who live with us in Pakistan. How can we lose? No way. ਹਾਂਜੀ, ਬਹੁਤ ਸ਼ੁਕਰੀਆ ਸਰਵਰ ਸਾਹਿਬ, ਤੁਸੀਂ ਠੀਕ ਫਰਮਾਇਆ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਉਹਨਾਂ ਦੀ ਵਿਜ਼ਡਮ ਨੇ ਮੁਲਕ ਕ੍ਰੀਏਟ ਕੀਤਾ। ਹਾਲਾਂਕਿ ਮੈਂ ਜਦੋਂ ਅਜੋਕੇ ਹਾਲਾਤ ਦੇਖਦਾ ਮੈਨੂੰ ਦੁੱਖ ਵੀ ਹੁੰਦਾ ਹੈ ਕਿ ਵੀ ਇੰਨਾ ਖੂਬਸੂਰਤ ਤੋਹਫਾ ਹੈ ਔਰ ਕਿਉਂ ਇਸ ਦੇ ਵਿੱਚ ਜਿਹੜਾ ਹੈ ਇਹ ਸਾਰੀਆਂ ਆਪਣੇ ਆਪ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਕਮਜ਼ੋਰ ਹੋ ਰਹੀਆਂ ਨੇ, ਉਹਨਾਂ ਨੂੰ ਸੰਭਾਲੋ, ਸਮਝੋ ਔਰ ਇਸ ਗਿਫਟ ਨੂੰ ਜਿਹੜਾ ਐਪਰੀਸ਼ੀਏਟ ਕਰੋ। ਜੀ ਦਵਿੰਦਰ ਸੰਧੂ ਜੀ ਫਤਿਹ ਔਰ ਰਣਜੀਤ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਕਮਲਜੀਤ ਫਿਰ ਕਹਿੰਦੇ ਨੇ ਕਿ ਰਿਸ਼ੀ ਭਾਰਦਵਾਜ ਵਾਜ਼ ਆਸਕਿੰਗ ਅਬਾਊਟ ਸਿਮਿਲੈਰਿਟੀਜ਼। ਭਾਈ ਵੀਰ ਸਿੰਘ ਐਕਸਪਲੇਨ ਦੈਟ ਸਾਰੇ ਧਰਮਾਂ ਦੇ ਰਹਿਬਰਾਂ ਨੇ ਲੋਕਾਂ ਨੂੰ ਚੰਗੀਆਂ ਗੱਲਾਂ ਦੱਸੀਆਂ ਹਨ, ਪਰ ਸਿੱਖ ਗੁਰੂ ਸਾਹਿਬ ਉਸ ਪਵਿੱਤਰਤਾ ਦੇ ਸੋਮੇ ਵਿੱਚ ਖੜੇ ਹਨ। ਸੋ ਫਿਰ ਕਹਿੰਦੇ ਜਾਂ ਆਪ ਹੀ ਸੋਮਾ ਹਨ, ਇਸ ਲਈ ਸਿੱਖ ਧਰਮ ਦੀਆਂ ਗੱਲਾਂ ਦੂਜੇ ਧਰਮਾਂ ਨਾਲ ਮਿਲਣੀਆਂ ਸੁਭਾਵਿਕ ਹਨ। ਹਰਪ੍ਰੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ। ਦਲਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਦਿਸ ਡੌਗ ਬੈਂਡ ਡੋਂਟ ਪੰਡ ਡੋਂਟ ਬੈਂਡ ਵੀ ਉਹੀ ਪੰਡ ਨਹੀਂ ਹਿੰਦੀ ਚ ਕਹਿੰਦਾ ਤਾਂ ਉਹ ਭਾਂਡ ਕਹਿੰਦੇ ਨੇ, ਭਾਂਡ। ਸੋ ਡਾਕਟਰ ਸਾਹਿਬ ਦਿਸ ਡੌਗ ਪੰਡ ਡੋਂਟ ਈਵਨ ਰਿਅਲਾਈਜ਼ ਇਟਸ ਨਾਟ ਵਨ ਪਰਸਨ, ਇਟਸ ਆਲ ਦੋਜ਼ ਪੀਪਲ ਹੂ ਵੋਟਡ ਫॉर ਭਾਈ ਸਾਹਿਬ। ਇਹ ਪੰਡ ਨੇ ਤਾਂ ਆਪਣੀਆਂ ਭੰਡੀਆਂ ਹੀ ਮਾਰਨੀਆਂ ਨੇ। ਅਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਗੁਰਬਿੰਦਰ ਸਿੰਘ ਜੀ ਫਤਿਹ ਔਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਵੀ ਫਤਿਹ। ਮਨਜੀਤ ਸਿੰਘ ਮਠਾਰੂ ਜੀ ਆਏ ਨੇ, ਇਹ ਵੀ ਕਹਿੰਦੇ ਨੇ ਕਿ ਖਾਲਸਾ ਅਕਾਲ ਪੁਰਖ ਕੀ ਫੌਜ ਨਿਸ਼ਚੇ ਕਰ ਆਪਣੀ ਜੀਤ ਕਰੋ। ਇੰਡੀਅਨ ਸਟੇਟ ਫੇਲ ਅਗੇਂਸਟ ਖਾਲਸਾ, ਦਾ ਟਰੂਥ ਫੇਲਸ ਨੈਵਰ ਵਿਨ ਓਵਰ ਟਰੂਥ, that
is Khalsa. ਬਿਲਕੁਲ ਤੁਸੀਂ ਮਠਾਰੂ ਸਾਹਿਬ ਠੀਕ ਫਰਮਾਇਆ। ਅਮਰਜੀਤ ਸਾਨੀ ਜੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਮਨਜੀਤ ਸਿੰਘ ਮਠਾਰੂ ਜੀ ਫਿਰ ਕਹਿੰਦੇ TV 84 ਖਾਲਿਸਤਾਨ ਜਨਰਲ ਬੋਡੀ ਇੰਡੀਅਨ ਸਟੇਟ ਟ੍ਰੈਂਬਲਿੰਗ ਟੂ ਰੀਅਲ ਡੀਲ। ਫਿਰ ਕਹਿੰਦੇ ਨੇ ਕਿ ਇੰਡੀਆ ਬ੍ਰਾਹਮਿਜ਼ਮ ਫੇਲ ਅਗੇਂਸਟ ਖਾਲਸਾ। ਮਿਸਟਰ ਫਵਾਦ ਜੀ ਆਏ ਨੇ, ਕਹਿੰਦੇ ਪਾਕ ਹੈਜ਼ 200 ਨਿਊਕਲੀਅਰ ਵਾਰਹੈਡਸ, ਨਿਊਕਲੀਅਰ ਵਾਰਹੈਡਸ। ਹਾਂਜੀ। ਬਿਲਕੁਲ ਠੀਕ ਕਿਹਾ ਤੁਸੀਂ। ਜਸਪੀਰ ਸਿੰਘ ਕਿਉਂਕਿ ਜੀ ਮੈਨੂੰ ਐਗਜ਼ੈਕਟ ਨੰਬਰ ਲਾਸਟ ਟਾਈਮ 170 ਦੇ ਨੇੜੇ ਤੇੜੇ ਸੀ ਔਰ ਉਹ ਲਗਾਤਾਰ ਵੱਧ ਰਿਹਾ ਨੰਬਰ। ਹਾਂਜੀ। ਜਸਪੀਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਧਰਮ ਸਿੰਘ ਜੀ ਖਾਲਸਾ ਜ਼ਿੰਦਾਬਾਦ, TV 84 ਜ਼ਿੰਦਾਬਾਦ। ਕੋਸ਼ ਰਣਜੀਤ ਕਹਿੰਦੇ ਹਾਂਜੀ ਸੱਚੀ ਭਾਰਤ ਵਿਸ਼ਵ ਗੁਰੂ ਬਣ ਗਿਆ, ਕੋਈ ਸ਼ੱਕ ਨਹੀਂ, ਪਰ ਭੁੱਖ ਮਰੀ ਚ ਹਾਂ 80 ਕਰੋੜ ਲੋਕਾਂ ਨੂੰ 5 ਕਿਲੋ ਅੰਨ ਮਿਲਦਾ ਹੈ ਤਾਂ ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ ਜੀ। ਕਮਾਂਡੋ ਫੋਰਸ ਜੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੀਰ ਫਵਾਦ ਜੀ ਫਿਰ ਕਹਿੰਦੇ ਨੇ ਇੰਡੀਆ ਵਾਜ਼ ਔਨ ਬੈਕ ਫੁੱਟ ਡਿਊਰਿੰਗ ਕਾਰਗਿਲ ਵਾਰ, ਏ ਲੋਟ ਆਫ ਸੋਲਜਰ ਵਰ ਕਿਲਡ, ਆਈ ਵਾਜ਼ ਏ ਚਾਈਲਡ ਦੋਜ਼ ਦੈਟ, ਬਟ ਆਈ ਰਿਮੈਂਬਰ ਇੰਡੀਅਨ ਆਰਮੀ ਯੂਜ਼ਡ to pick Kashmiri youngsters and forced them to fight in Kargil. ਤੁਸੀਂ ਬਿਲਕੁਲ ਠੀਕ ਫਰਮਾਇਆ ਮੀਰ ਸਾਹਿਬ। ਉਸ ਪੀਰੀਅਡ ਜਿੱਥੇ ਸਿੱਖ ਸੋਲਜਰਸ ਇਹਨਾਂ ਨੇ ਕਾਫੀ ਮਰਵਾਏ ਨੇ ਔਰ ਉਸ ਖਿੱਤੇ 'ਚ ਹੀ ਜਿਹੜਾ ਦਰਾਸ ਔਰ ਲਦਾਖ ਦਾ ਜਿੱਥੇ ਜ਼ਿਆਦਾ, ਕਿਉਂਕਿ ਕਸ਼ਮੀਰ ਦਾ ਰੀਜਨ ਹੀ ਆ, ਉੱਥੋਂ ਨੌਜਵਾਨਾਂ ਨੂੰ ਚੁੱਕ ਕੇ ਇਹਨਾਂ ਨੇ ਵੀ ਇਸਤੇਮਾਲ ਕੀਤਾ ਐਜ਼ ਏ ਰਾ ਮਟੀਰੀਅਲ। ਦੀਪਕ ਚੋਪੜਾ ਜੀ ਕਹਿੰਦੇ ਯੂ ਨੀਡ ਟੂ ਰੀਡ ਦਾ ਹਿਸਟਰੀ। ਅਗਨੀਵੀਰ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ, ਇਹਨਾਂ ਦਾ ਮਤਲਬ ਕੀ ਹੈ। ਬਹੁਤ ਸ਼ੁਕਰੀਆ ਜਨਾਬ ਆਲਾ, ਅਸੀਂ ਰੀਡ ਕਰ ਕਿਤਾਬਾਂ ਭੇਜ ਦਿਓ ਆਪਣੀ ਹਿਸਟਰੀ ਦੀਆਂ, ਸ਼ੰਕਰਾਚਾਰੀਆ ਦੇ ਝੂਠ ਵਾਲੀਆਂ। ਹਾਂਜੀ। ਚਰਨਜੀਤ ਰੰਧਾਵਾ ਜੀ ਕਹਿੰਦੇ ਨੇ ਕਿ ਫਤਿਹ ਬੁਲਾਉਂਦੇ ਨੇ। ਫਿਰ ਸੁਖਜੀਵਨ ਬੱਚੂ ਜੀ ਵੀ ਗੁੱਡ ਜੌਬ, ਕੀਪ ਇਟ ਅਪ। ਸਿੰਘ ਖਾਲਿਸਤਾਨ ਇਜ਼ ਦਾ ਓਨਲੀ ਸੋਲਿਊਸ਼ਨ। ਰਣਜੀਤ ਸਿੰਘ ਕਹਿੰਦੇ ਨੇ ਕਿ ਡਾਕਟਰ ਸਾਹਿਬ ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਪ੍ਰਵਾਸੀ ਸਿੱਖਾਂ ਨੂੰ ਮਿਲੇਗਾ ਪਾਕਿਸਤਾਨ ਦਾ ਆਨਲਾਈਨ ਵੀਜ਼ਾ। ਫਿਰ ਇਹ ਖਬਰ ਮੈਨੂੰ ਵੀ ਆਪਣੇ ਸਾਡੇ ਅਜ਼ਹਰ ਸਾਹਿਬ ਨੇ ਸ਼ੇਖ ਲਾਹੌਰ ਤੋਂ, ਉਹਨਾਂ ਨੇ ਪਰਮਜੀਤ ਸਿੰਘ ਸਰਨਾ ਦੇ ਹਵਾਲੇ ਨਾਲ ਭੇਜੀ ਹੈ। ਮੈਂ ਕਿਸੇ ਮੇਨ ਪੇਪਰ 'ਚ ਖਬਰ ਦੇਖੀ ਨਹੀਂ ਹੈ, ਜਦੋਂ ਮੇਰੇ ਕੋਲ ਡਿਟੇਲ ਆਈ ਮੈਂ ਜ਼ਰੂਰ ਇਸ ਤੇ ਸ਼ੇਅਰ ਕਰਾਂ। ਹਾਂਜੀ। ਸੋਨਮੈਲ ਜੀ ਵੀ ਕਹਿੰਦੇ ਡਾਕਟਰ ਸਾਹਿਬ ਇਹ ਅਗਨੀਵੀਰ ਨਹੀਂ, ਇਹ ਫਰਾਡ ਕੋਰਸ ਵੀਰ ਆ ਗੁਜਰਾਤੀ। ਫਿਰ ਦੀਪਕ ਚੋਪੜਾ ਤੁਸੀਂ ਮੈਸੇਜ ਪੜ੍ਹ ਦਿਓ, ਉਹਨਾਂ ਨੂੰ ਨਾਲੇ ਜਵਾਬ ਵੀ ਦੇ ਦਿਓ। In Pakistan, situation of Sikhs are worst. Muslims converting Sikh girls forcefully. Gurdwaras are not safe. What's your view on this, Baba ji? ਪਹਿਲਾਂ ਤਾਂ ਸ਼ੁਕਰੀਆ ਚੋਪੜਾ ਸਾਹਿਬ, ਤੁਸੀਂ ਨਿਆਣੇ ਹੋ ਕੇ ਬੇਟਾ ਹੀ ਕਹਿ ਦੇਣਾ। ਬੇਟਾ ਦੀਪਕ, ਤੁਸੀਂ ਪਹਿਲਾਂ ਆਪਣੇ ਭਾਰਤ ਵੱਲ ਨਜ਼ਰ ਮਾਰੋ। ਤੁਸੀਂ ਜਿਹੜੇ ਸਾਡੇ ਇਤਿਹਾਸਕ ਗੁਰਦੁਆਰਿਆਂ ਤੇ ਕਬਜ਼ੇ ਕੀਤੇ ਨੇ, ਬਿਲਕੁਲ ਗਿਆਨ ਗੋਦੜੀ ਹਰਿਦੁਆਰ, ਫਿਰ ਮੰਗੂ ਮੱਠ ਉੜੀਸਾ, ਗੁਰਦੁਆਰਾ ਡੋਂਗਮਾਰ ਸਿੱਕਮ 'ਚ, ਮਟਨ ਸਾਹਿਬ ਕਸ਼ਮੀਰ 'ਚ, ਇਹ ਜ਼ਰਾ ਲਿਬਰੇਟ ਕਰ ਦਿਓ। ਫਿਰ ਅਸੀਂ ਜਿਹੜਾ ਦੇਖਦੇ ਹਾਂ ਵੀ ਤੁਹਾਡਾ ਕਿੰਨਾ ਪਾਰਟ ਹੈ, ਜਾਂ ਤੁਸੀਂ ਜੋ ਕੁਝ ਇਹਨਾਂ 40 ਸਾਲਾਂ 'ਚ ਸਿੱਖਾਂ ਨਾਲ ਕੀਤਾ। 47 ਦੇ ਵਿੱਚ ਕਿਉਂਕਿ ਮਾਸ ਮਾਈਗ੍ਰੇਸ਼ਨਸ ਦੋਨੋਂ ਪਾਸਿਓਂ ਹੋਈਆਂ, ਈਸਟ ਪੰਜਾਬ ਇਧਰੋਂ ਮੁਸਲਮਾਨ ਚਲੇ ਗਏ, ਉਧਰੋਂ ਸਿੱਖ ਹਿੰਦੂ ਆ ਗਏ। ਸੋ ਜਿਨ੍ਹਾਂ ਨੇ ਪਾਕਿਸਤਾਨ 'ਚ ਰਹਿਣਾ ਕਬੂਲ ਕੀਤਾ ਉਹ ਆਪਣੀ ਮਰਜ਼ੀ ਨਾਲ ਰਹੇ। ਹਾਲਾਂ ਗਿਣਤੀ ਕੋਈ ਬਹੁਤ ਜ਼ਿਆਦਾ ਨਹੀਂ ਹੈ, ਲੇਟੈਸਟ ਸੈਂਸਸ ਦੇ ਵਿੱਚ 15,000 ਦੇ ਕਰੀਬ ਆਇਆ। ਹਾਲਾਂ ਨਾਨਕ ਪੰਥੀ ਜਾਂ ਸਿੰਧੀ ਮਿਲਾ ਕੇ ਉਹ ਲੰਬਾ ਹੋਰ ਵੀ ਗਿਣਤੀ ਵੱਧ ਸਕਦੀ ਹੈ। ਪਾਕਿਸਤਾਨ ਇੱਕ ਇਸਲਾਮਿਕ ਮੁਲਕ ਹੋਣ ਦੇ ਬਾਵਜੂਦ ਉਹਨਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ, ਗੁਰਦੁਆਰਿਆਂ ਦੀ ਦੇਖਭਾਲ ਹੈ, ਖੁੱਲ੍ਹੇ ਜਿਹੜੇ ਨੇ ਦਰਸ਼ਨ ਦੀਦਾਰ ਵਾਲੀ ਅਰਦਾਸ ਸਾਡੀ ਪੂਰੀ ਹੋਈ ਹੈ। ਹੁਣ ਜਿਵੇਂ ਦੱਸਿਆ ਗਿਆ ਕਿ ਈਵਨ ਬਾਹਰਲੇ ਸਿੱਖਾਂ ਨੂੰ ਜਿਹੜਾ ਵੀਜ਼ਾ ਔਨ ਐਂਟਰੀ ਹੈ, ਵੀਜ਼ੇ ਦੀ ਵੀ ਲੋੜ ਨਹੀਂ ਹੋਏਗੀ। ਤੁਸੀਂ ਤਾਂ ਕਰਤਾਰਪੁਰ ਸਾਹਿਬ ਦਾ ਜਿਹੜਾ ਪਾਕਿਸਤਾਨ ਨੇ ਇਨੀਸ਼ੀਏਟ ਲੈ ਕੇ ਖੋਲ੍ਹਿਆ, ਤੁਸੀਂ ਪਾਸਪੋਰਟ ਦੀ ਸ਼ਰਤ ਜ਼ਰੂਰੀ ਕੀਤੀ ਹੋਈ ਹੈ। ਸੋ ਬਾਕੀ ਜਿਸ ਸੁਸਾਇਟੀ 'ਚ ਆਪਣੇ ਲੋਕ ਰਹਿੰਦੇ ਨੇ ਉਹ ਮੈਰਿਜਸ ਅਕ੍ਰੋਸ ਜਿਹੜੀਆਂ ਨੇ ਉਹ ਇਹਨਾਂ ਸਮਾਜਾਂ 'ਚ ਵੀ, ਇਹਨਾਂ ਸੁਸਾਇਟੀ 'ਚ ਵੀ ਦੇਖਦੇ ਆ। ਸਾਡੇ ਵੀ ਮੁੰਡੇ ਕੁੜੀਆਂ ਜਿਹੜੇ ਨੇ ਇੱਥੇ ਜਿਹੜੇ ਲੜਕੇ ਨੇ ਜੇ ਵਾਈਟ ਵੂਮਨ ਨਾਲ ਵਿਆਹ ਕਰਨਗੇ ਜਾਂ ਗੁਜਰਾਤਨ ਨਾਲ ਕਰਨਗੇ ਜਾਂ ਦੂਜੇ ਨਾਲ ਕਰਨਗੇ, ਇੱਥੇ ਅਸੀਂ ਉਹਦਾ ਰੌਲਾ ਨਹੀਂ ਪਾਉਂਦੇ। ਹੁਣ ਪਤਾ ਹੈ ਕਿ ਭਾਈ ਤੁਸੀਂ ਡੋਮੀਨੇਟ ਕਲਚਰ 'ਚੋਂ। ਹਾਲਾਂ ਇਹ ਨਹੀਂ ਹੈ ਵੀ ਪਾਕਿਸਤਾਨ 'ਚ ਇੱਕ ਤਬਕਾ ਹੈ ਜਿਨ੍ਹਾਂ ਬਾਰੇ ਅਸੀਂ ਅਕਸਰ ਆਪਣੇ ਵਿਸ਼ਰਸ ਨੂੰ ਇਹ ਕਹਿੰਦੇ ਹਾਂ ਕਿ ਆ ਜਿਹੜੇ ਜਿਸ ਤਰੀਕੇ ਦੇ ਨਾਲ ਕੁਝ ਜਿਹੜੇ ਨੇ ਤਬਲੀਗ ਕਰਨ, ਦੂਜੇ ਨੂੰ ਮਜ਼ਹਬ ਲਿਆਉਣ ਦੀ ਲਾਈਨ, ਇਹ ਠੀਕ ਨਹੀਂ ਹੈ। ਖਾਸ ਤੌਰ ਤੇ ਆਪਣੀ ਇਹ ਤਬਲੀਗ ਸਿੱਖਾਂ ਵੱਲ ਨਾ ਲਿਆਓ। ਔਰ ਇਹ ਅਸੀਂ ਉਸ ਕਿਸਮ ਦੇ ਰਿਸ਼ਤੇ ਚਾਹੁੰਦੇ ਹਾਂ ਜਿਵੇਂ ਪਹਿਲਾਂ 47 ਤੋਂ ਜਿਹੜੀਆਂ ਨੇ ਕੌਮਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ
ਜਾਂ ਉਹ ਸਾਰੇ ਪੀਰੀਅਡ ਦੇ ਵਿੱਚ ਕੋਐਗਜ਼ਿਸਟ ਕਰਦੀਆਂ ਰਹੀਆਂ। ਪਰ ਬੇਟਾ ਦੀਪਕ ਤੁਸੀਂ ਜ਼ਰਾ ਆਪਣੀ ਹਕੂਮਤ ਦੇ ਨਾਲ ਜ਼ਰਾ ਦੇਖੋ। ਸਰਪੰਚ ਜਸ ਗਿੱਲ ਜੀ ਫਤਿਹ ਬੁਲਾਉਂਦੇ ਨੇ। ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਆਈ ਸੌ ਸਮ ਨਿਊਜ਼ ਦੈਟ ਅਸ ਇਜ਼ ਇਨ ਟੱਚ ਵਿਦ ਦ ਡਿਫਰੈਂਟ ਸਟੇਟਸ ਆਫ ਇੰਡੀਆ। ਜੀ ਬਹੁਤ ਸ਼ੁਕਰੀਆ। ਹਾਂਜੀ ਨਿਹੰਗ ਸਿੰਘ ਜੀ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜੱਸੀ ਮੀਡੀਆ ਨਿਹੰਗ ਸਿੰਘ ਜੀ ਆਉਂਦਿਆਂ ਲੇਟ ਹੋ ਗਏ, ਉਹਨਾਂ ਨੂੰ ਲੱਗਦਾ ਹੋਣਾ ਵੀ ਮੈਂ ਤਾਂ ਜਾਣਾ ਸੀ ਐਟਲਾਂਟਾ ਜਾਰਜੀਆ, ਸ਼ਾਇਦ ਅੱਜ ਇੱਕ ਦੋ ਕਾਲਾਂ ਵੀ ਸਾਡੇ ਵੀਰਾਂ ਦੀਆਂ ਆਈਆਂ ਕਿ ਅੱਜ ਪ੍ਰੋਗਰਾਮ ਨਹੀਂ ਹੋਣਾ। ਮੈਂ ਕਿਹਾ ਨਹੀਂ, ਅਸੀਂ ਸੈਟਰਡੇ ਫਲਾਈ ਕਰਨਾ ਹੈ। ਸੋ ਨਿਹੰਗ ਸਿੰਘ ਜੀ ਲੇਟ ਆਏ ਨੇ। ਹਾਂਜੀ ਜੱਸੀ ਮੀਡੀਆ ਕਹਿੰਦੇ ਨੇ ਕਿ ਦੀਪਕ ਚੋਪੜਾ ਫੇਕ ਆਈਡੀ ਚੋਪੜੇ ਪੰਜਾਬੀ ਹੁੰਦੇ ਨੇ, ਕੀਪ ਇਨ ਮਾਈਂਡ। ਅਮਰ ਸਿੰਘ ਜੀ ਖੁਸ਼ੀ ਨਾਲ ਚੋਪੜੀ ਖਾਂਦੇ ਨੇ ਤਾਂ ਦੂਜਿਆਂ ਦੀਆਂ ਚੋਪੜੀਆਂ ਨਾ ਖੋਣ। ਅਮਰ ਸਿੰਘ ਕਹਿੰਦੇ ਨੇ ਆਜ਼ਾਦੀ ਹਾਲ ਹੈ ਓਨਲੀ। ਬਲਿਹਾਰ ਸਿੰਘ ਕੰਗ ਜੀ ਫਤਿਹ ਬੁਲਾਉਂਦੇ ਨੇ। ਅਨਮੋਲਦੀਪ ਕੌਰ ਜੀ ਕਹਿੰਦੇ ਨੇ ਕਿ there is no things as caste system in Sikhi, it's just Sikhs are living in Indian occupied Punjab, so we have to follow the rules of so called system of ਮਨੂ ਸਮ੍ਰਿਤੀ। ਅਨਮੋਲਦੀਪ ਕੌਰ ਜੀ ਤੁਸੀਂ ਠੀਕ ਕਿਹਾ, ਗੁਰੂ ਸਾਹਿਬਾਨ ਨੇ ਤਾਂ ਜ਼ਾਤ ਪਾਤ ਨੂੰ ਟੋਟਲ ਜਿਹੜਾ ਨੈਗੇਟ ਕੀਤਾ, ਪਰ ਅਨਫੋਰਚੂਨੇਟਲੀ ਸਾਡੇ ਅਜੇ ਵੀ ਇੱਕ, ਕਿਉਂਕਿ 550 ਸਾਲ ਪੁਰਾਣਾ ਸਿੱਖ ਧਰਮ ਹੈ, 4000 ਸਾਲ ਦਾ ਜਿਹੜਾ ਹਿੰਦੂਤਵੀ ਸਭਿਅਤਾ ਰਿਗਵੇਦ ਦੇ ਨਾਲ, ਇਸ ਲਈ ਕਈ ਵਾਰੀ ਇਨ ਪ੍ਰੈਕਟਿਸ ਸਾਡੇ ਮਨਾਂ 'ਚ ਕਈ ਵਾਰੀ ਬ੍ਰਾਹਮਣ ਅਜੇ ਨਿਕਲਦਾ ਨਹੀਂ ਹੈ, ਜਿਹੜਾ ਸਾਨੂੰ ਕੱਢਣ ਦੀ ਲੋੜ ਹੈ। ਨਿਹੰਗ ਸਿੰਘ ਜੀ ਐਕਸਲੈਂਟ ਐਨਾਲਿਸਿਸ। ਲਾਡੀ ਸਿੰਘ ਜੀ ਵਾਹਿਗੁਰੂ ਜੀ ਕਹਿੰਦੇ ਨੇ ਜੱਸੀ ਮੀਡੀਆ ਵੇ ਆਈ ਨੋ ਯੂ ਆਰ ਔਨ ਸੇਮ ਪੇਜ ਵਿਦ ਚੋਪੜਾ ਆਈ ਥਿੰਕ। ਔਰ ਗੁਰਜੀਤ ਸਿੰਘ ਜੀ ਫਤਿਹ ਔਰ ਸਤਨਾਮ ਔਜਲਾ ਜੀ ਵੀ ਫਤਿਹ। ਜੱਸੀ ਮੀਡੀਆ ਕੀਪ ਇਨ ਮਾਈਂਡ ਯੂ ਗਾਇਜ਼ ਸੇਮ ਯੂਜ਼ ਕੋਰ ਨੇਮ ਅਗੈਨ। ਲਾਡੀ ਸਿੰਘ ਜੀ ਥੈਂਕਸ ਜੀ ਕਹਿੰਦੇ ਨੇ। ਜੱਸੀ ਮੀਡੀਆ ਕਹਿੰਦੇ ਨੇ ਛਪਰਾਂ ਜੀ ਪਤਾ ਨਹੀਂ ਕੀ ਕਹਿੰਦਾ ਆਈ ਡੋਨਟ ਨੋ। ਪਲਵਿੰਦਰ ਸਿੰਘ ਜੀ ਔਰ ਸਿੰਘ ਜੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਸਭ ਦਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵੀਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।